ਇੱਕ ਦਿਨ ਹਜ਼ਰਤ ਈਸਾ अलैहिस्सलाम ਨੇ ਆਪਣੇ ਚੇਲਿਆਂ ਦੇ ਨਾਲ ਈਦ ਦਾ ਤਿਉਹਾਰ ਮਨਾਇਆ। ਇਹ ਈਦ ਕੀ ਚੀਜ਼ ਹੈ? ਇਹ ਈਦ ਉਹ ਹੈ ਜਦੋਂ ਇਬਰਾਹੀਮ ਦੀ ਔਲਾਦ ਮੁਲਕ ਮਿਸਰ ਦੇ ਵਿੱਚ ਫਿਰੌਨ ਬਾਦਸ਼ਾਹ ਦੀ ਗੁਲਾਮੀ ਕਰਦੇ ਸਨ। ਉਦੋਂ ਆਜ਼ਾਦ ਹੋਣ ਦੀ ਖੁਸ਼ੀ ਵਿੱਚ ਉਹ ਈਦ ਮਨਾਉਂਦੇ ਸਨ। ਪਰ ਹਜ਼ਰਤ ਈਸਾ ਦੇ ਚੇਲਿਆਂ ਦੇ ਵਿੱਚੋਂ ਇੱਕ ਚੇਲੇ ਯਹੂਦਾ ਦੇ ਅੰਦਰ ਸ਼ੈਤਾਨ ਸਮਾ ਗਿਆ ਤੇ ਉਸਨੇ ਧਾਰਮਿਕ ਆਗੂ ਲੋਕਾਂ ਨਾਲ ਮਿਲ ਕੇ ਹਜ਼ਰਤ ਈਸਾ ਨੂੰ ਟਿਕਾਣੇ ਲਗਾਉਣ ਦਾ ਮਨਸੂਬਾ ਬਣਾਇਆ। ਧਾਰਮਿਕ ਆਗੂ ਲੋਕਾਂ ਨੇ ਹਜ਼ਰਤ ਈਸਾ ਨੂੰ ਕਤਲ ਕਰਨ ਦੇ ਇਸ ਮਨਸੂਬੇ ਲਈ ਉਸਨੂੰ ਪੈਸੇ ਦੇਣ ਦੀ ਵੀ ਗੱਲਬਾਤ ਕੀਤੀ, ਜਿਸ ਨਾਲ ਉਹ ਬੜਾ ਖੁਸ਼ ਹੋਇਆ। ਉਸ ਤੋਂ ਬਾਅਦ ਹਜ਼ਰਤ ਈਸਾ अलैहिस्सलाम ਆਪਣੇ ਚੇਲਿਆਂ ਦੇ ਨਾਲ ਦਾਵਤ ਲਈ ਗਏ, ਜਿੱਥੇ ਉਹਨਾਂ ਨੇ ਦਾਵਤ ਕਰਨੀ ਸੀ। ਹਜ਼ਰਤ ਈਸਾ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇਹ ਦਾਵਤ ਆਪਣੇ ਦੁੱਖਾਂ ਦੇ ਸ਼ੁਰੂ ਤੋਂ ਪਹਿਲਾਂ ਕਰਨਾ ਚਾਹੁੰਦਾ ਹਾਂ। ਉਸ ਵੇਲੇ ਉਹਨਾਂ ਦੇ ਨਾਲ ਉਹਨਾਂ ਦੇ 12 ਨਜ਼ਦੀਕੀ ਚੇਲੇ ਸਨ। ਫਿਰ ਆਪਣੇ ਚੇਲਿਆਂ ਨੂੰ ਹਜ਼ਰਤ ਈਸਾ ਨੇ ਆਖਿਆ ਕਿ ਤੁਹਾਡੇ ਵਿੱਚੋਂ ਹੀ ਇੱਕ ਹੈ ਜੋ ਮੈਨੂੰ ਮੇਰੇ ਦੁੱਖ ਦੇਣ ਵਾਲਿਆਂ ਦੇ ਹਵਾਲੇ ਕਰੇਗਾ। ਤੁਸੀਂ ਬਿਲਕੁਲ ਪਰੇਸ਼ਾਨ ਨਾ ਹੋਵੋ। ਮੈਂ ਇਹ ਤੁਹਾਨੂੰ ਸਮੇਂ ਰਹਿੰਦਿਆਂ ਦੱਸ ਰਿਹਾ ਹਾਂ ਕਿ ਤੁਸੀਂ ਘਬਰਾ ਨਾ ਜਾਓ ਅਤੇ ਫਿਰ ਜਦੋਂ ਮੈਂ ਵਾਪਸ ਆਵਾਂ ਤੇ ਤੁਸੀਂ ਮੈਨੂੰ ਪਹਿਚਾਨ ਲਵੋ। ਫਿਰ ਹਜ਼ਰਤ ਈਸਾ अलैहिस्सलाम ਨੇ ਇੱਕ ਰੋਟੀ ਲਈ ਤੇ ਅੱਲਾਹ ਤਾਲਾ ਦਾ ਸ਼ੁਕਰ ਅਦਾ ਕੀਤਾ। ਰੋਟੀ ਦੇ ਟੁਕੜੇ ਕਰਕੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ ਕਿ ਇਹ ਮੇਰੇ ਬਦਨ ਦਾ ਪ੍ਰਤੀਕ ਹੈ ਜਿਹੜਾ ਤੁਹਾਡੇ ਲਈ ਤੋੜਿਆ ਜਾਵੇਗਾ। ਫਿਰ ਹਜ਼ਰਤ ਈਸਾ ਨੇ ਇੱਕ ਗਲਾਸ ਲਿਆ ਜਿਸ ਵਿੱਚ ਫਲ ਦਾ ਰਸ ਸੀ। ਉਸਨੇ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ ਕਿ ਇਹ ਮੇਰੇ ਖੂਨ ਦਾ ਪ੍ਰਤੀਕ ਹੈ ਜਿਸ ਵਿੱਚ ਅੱਲਾਹ ਤਾਲਾ ਦਾ ਨਵਾਂ ਵਾਅਦਾ ਗੁਨਾਹ ਦੀ ਮਾफ़ੀ ਲਈ ਹੈ। ਮੈਨੂੰ ਯਾਦ ਰੱਖਣ ਲਈ ਹਮੇਸ਼ਾ ਇਸੇ ਤਰ੍ਹਾਂ ਕਰਦੇ ਰਹਿਣਾ। ਉਸ ਦੇ ਬਾਅਦ ਹਜ਼ਰਤ ਈਸਾ अलैहिस्सलाम ਸ਼ਹਿਰ ਦੇ ਬਾਹਰ ਇੱਕ ਬਾਗ ਦੇ ਵਿੱਚ ਆਪਣੇ ਚੇਲਿਆਂ ਦੇ ਨਾਲ ਦੁਆ ਕਰਨ ਲਈ ਗਏ। ਜਦੋਂ ਹਜ਼ਰਤ ਈਸਾ ਅਤੇ ਉਹਨਾਂ ਦੇ ਚੇਲੇ ਬਾਗ ਵਿੱਚ ਦੁਆ ਲਈ ਮੌਜੂਦ ਸਨ ਤਾਂ ਉੱਥੇ ਉਹ ਚੇਲਾ ਜਿਸ ਦਾ ਨਾਂ ਯਹੂਦਾ ਸੀ ਕੁਝ ਸਿਪਾਹੀਆਂ ਅਤੇ ਧਾਰਮਿਕ ਆਗੂਆਂ ਦੇ ਨਾਲ ਹਜ਼ਰਤ ਈਸਾ अलैहिस्सलाम ਨੂੰ ਫੜਨ ਲਈ ਆਇਆ। ਉਹਨਾਂ ਦੇ ਹੱਥਾਂ ਵਿੱਚ ਮਸ਼ਾਲਾਂ ਤੇ ਤਲਵਾਰਾਂ ਵੀ ਫੜੀਆਂ ਹੋਈਆਂ ਸਨ। ਹਜ਼ਰਤ ਈਸਾ अलैहिस्सलाम ਬੜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇਗਾ। ਹਜ਼ਰਤ ਈਸਾ अलैहिस्सलाम ਨੇ ਬਾਹਰ ਆ ਕੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਨੂੰ ਲੱਭ ਰਹੇ ਹੋ? ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹਜ਼ਰਤ ਈਸਾ ਨੂੰ ਲੱਭ ਰਹੇ ਹਾਂ। ਹਜ਼ਰਤ ਈਸਾ अलैहिस्सलाम ਨੇ ਕਿਹਾ ਕਿ ਉਹ ਮੈਂ ਹਾਂ। ਤਾਂ ਉਹ ਸਾਰੇ ਇੱਕਦਮ ਡਿੱਗ ਪਏ। ਜਦੋਂ ਉਹ ਦੁਬਾਰਾ ਉੱਠੇ ਤਾਂ ਉਹਨਾਂ ਕਿਹਾ ਕਿ ਅਸੀਂ ਤੁਹਾਨੂੰ ਫੜਨਾ ਚਾਹੁੰਦੇ ਹਾਂ। ਤਾਂ ਹਜ਼ਰਤ ਈਸਾ ਨੇ ਕਿਹਾ ਕਿ ਤੁਸੀਂ ਮੈਨੂੰ ਫੜ ਲਓ, ਪਰ ਤੁਸੀਂ ਮੇਰੇ ਚੇਲਿਆਂ ਨੂੰ ਛੱਡ ਦਿਓ। ਹਜ਼ਰਤ ਈਸਾ अलैहिस्सलाम ਨੂੰ ਫੜਨ ਲਈ ਲੋਕ ਆਏ ਤਾਂ ਉਹਨਾਂ ਦਾ ਇੱਕ ਚੇਲਾ ਸੀ ਪਤਰਸ। ਉਸਨੇ ਆਪਣੀ ਤਲਵਾਰ ਕੱਢੀ ਤੇ ਇੱਕ ਨੌਕਰ ਉੱਤੇ ਚਲਾ ਦਿੱਤੀ ਤੇ ਉਸ ਦਾ ਕੰਨ ਕੱਟ ਦਿੱਤਾ। ਤਾਂ ਹਜ਼ਰਤ ਈਸਾ अलैहिस्सलाम ਨੇ ਕਿਹਾ ਕਿ ਆਪਣੀ ਤਲਵਾਰ ਥੱਲੇ ਕਰ। ਜੇ ਮੈਨੂੰ ਮਦਦ ਦੀ ਲੋੜ ਹੁੰਦੀ ਤਾਂ ਮੈਂ ਆਪਣੇ ਅੱਲਾ ਨੂੰ ਕਹਿ ਕੇ ਕਈ ਫਰਿਸ਼ਤੇ ਬੁਲਾ ਲੈਂਦਾ, ਪਰ ਨਬੀਆਂ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੁੰਦੀਆਂ? ਫਿਰ ਹਜ਼ਰਤ ਈਸਾ ਨੇ ਨੌਕਰ ਦੇ ਕੰਨ 'ਤੇ ਹੱਥ ਰੱਖ ਕੇ ਉਸ ਨੂੰ ਠੀਕ ਕਰ ਦਿੱਤਾ।